Referendum on Irish unity by 2030 Sinn Féin leadership। ਜਿਹੜੀ ਨਾਰਦਰਨ ਆਇਰਲੈਂਡ ਦੀ ਫਸਟ ਮਿਨਿਸਟਰ ਬਣੀ ਮਾਈਕਲ ਓਨੀਲ, ਉਹਨੇ ਜਿਹੜਾ ਇਹ ਕਿਹਾ ਕਿ ਜੀ ਅਸੀਂ ਬਣ ਗਏ ਹਾਂ, ਅਸੀਂ ਇਹਨਾਂ ਨਾਲ ਪਾਵਰ ਵੀ ਸ਼ੇਅਰ ਕਰ ਰਹੇ ਹਾਂ, ਪਰ ਅਸੀਂ ਯਕੀਨੀ ਬਣਾਵਾਂਗੇ ਕਿ 2030 ਤੱਕ ਅਸੀਂ ਨਾਰਦਰਨ ਆਇਰਲੈਂਡ ਦੇ ਵਿੱਚ ਰੈਫਰੈਂਡਮ ਕਰਵਾਈਏ ਕਿ ਇਹ ਅਸੀਂ ਆਇਰਲੈਂਡ ਦੇ ਨਾਲ ਜਾਣਾ, ਅਸੀਂ ਯੂਕੇ ਦੇ ਨਾਲ ਨਹੀਂ ਰਹਿਣਾ। The referendum would need to be inclusive and planned orderly, peacefully, democratic, constitutionally, or multiple identities could be accommodated within the national framework। ਜਿਹੜੇ ਬ੍ਰਿਟਿਸ਼ ਸਿਟੀਜ਼ਨ ਨੇ ਸਾਡੀ ਲੈਂਡ ਤੇ ਰਹਿੰਦੇ, ਉਹ ਵੀ ਪ੍ਰੋਟੈਸਟੈਂਟ ਵੀ, ਉਹਨਾਂ ਦੇ ਨਾਲ ਜਿਹੜਾ ਸਾਨੂੰ ਜਿਹੜਾ ਉਹਨਾਂ ਨੂੰ ਭਰੋਸਾ ਦਿਵਾਉਣਾ ਹੋਏਗਾ ਕਿ ਭਾਈ ਅਸੀਂ ਕਿਵੇਂ ਆਇਰਲੈਂਡ ਦੇ ਨਾਲ ਰਿਪਬਲਿਕ ਆਫ ਆਇਰਲੈਂਡ 'ਚ ਰਹਿ ਕੇ ਉਹਨਾਂ ਦੇ ਹੱਕ ਮਹਿਫੂਜ਼ ਹੋਣਗੇ। ਇੱਥੇ ਕਿਸੇ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਨਹੀਂ ਕੀਤਾ, ਕਿਲਿੰਗ ਸਪਰੀ ਨਹੀਂ ਕੀਤੀ, ਕੋਈ ਦੂਜਾ ਨਹੀਂ ਹੈ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜੇ ਲੋਕ ਨਾਲ ਨਹੀਂ ਰਹਿਣਾ ਚਾਹੁੰਦੇ ਤੇ ਤੁਸੀਂ ਉਹਨਾਂ ਦੀ ਵਿਲ ਦੇ ਖਿਲਾਫ ਉਹਨਾਂ ਨੂੰ ਨਾਲ ਨਹੀਂ ਰੱਖ ਸਕਦੇ। ਅੱਜ ਜਦੋਂ ਅਸੀਂ ਉਹਨਾਂ ਦੀ ਵਿਲ ਕਿ ਇੰਨੀਆਂ ਸਦੀਆਂ ਬਾਅਦ ਵੀ ਕਿ ਬ੍ਰਿਟਿਸ਼ ਨੇ ਉਹਨਾਂ ਨੂੰ ਭਾਵੇਂ ਦੱਬਿਆ, ਪਰ ਉਹ ਆਪਣੇ ਉਸ ਆਇਰਲੈਂਡ ਆਇਰਿਸ਼ ਆਈਡੈਂਟਿਟੀ ਨੂੰ ਉਹਨਾਂ ਨੇ ਨਹੀਂ ਛੱਡਿਆ, ਉਹਨੂੰ ਤੇ ਉਹ ਫਖਰ ਕਰਦੇ ਨੇ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀ ਉਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਨਾਰਦਰਨ ਆਇਰਲੈਂਡ ਦੀ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਉਹ 2030 ਤੱਕ ਨਾਰਦਰਨ ਆਇਰਲੈਂਡ ਨਾਲ ਯੂਨਿਟੀ ਸੰਬੰਧੀ ਰੈਫਰੈਂਡਮ ਕਰਵਾਉਣਗੇ। ਔਰ ਯਾਦ ਰਹੇ, ਨਾਰਦਰਨ ਆਇਰਲੈਂਡ ਯੂਕੇ ਦਾ ਇੱਕ ਪ੍ਰਮੁੱਖ ਹਿੱਸਾ ਹੈ ਅਤੇ ਆਇਰਿਸ਼ ਲੋਕਾਂ ਦੇ ਸੰਘਰਸ਼ ਨਾਲ ਅਸੀਂ ਕੁਝ ਹੱਦ ਤੱਕ ਸਿੱਖ ਕੌਮ ਦੇ ਖਾਲਿਸਤਾਨ ਦੇ ਸੰਘਰਸ਼ ਦੀ ਜਿਹੜੀ ਹੈ ਤੁਲਨਾ ਕਰ ਸਕਦੇ ਹਾਂ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਹੁਣ ਖਾਲਿਸਤਾਨ ਰੈਫਰੈਂਡਮ ਨੇ ਇਹ ਲਫ਼ਜ਼ ਇੰਨਾ ਹਾਊਸ ਹੋਲਡ ਬਣਾ ਦਿੱਤਾ ਹੈ ਕਿ ਜਿੱਥੇ ਕਿਤੇ ਰੈਫਰੈਂਡਮ ਲਫ਼ਜ਼ ਆਏ, ਇੱਕਦਮ ਹਰ ਸਿੱਖ ਜਿਹੜਾ ਸਿਆਸੀ ਤੌਰ 'ਤੇ ਜਾਗਰੂਕ ਹੈ ਜਾਂ ਦਿਲਚਸਪੀ ਰੱਖਦਾ ਹੈ, ਉਸ ਦੇ ਜਿਹੜਾ ਉਹ ਕੰਨ ਖੜੇ ਹੋ ਜਾਂਦੇ ਨੇ ਜੇ ਉਹ ਲਫ਼ਜ਼ ਸੁਣਦਾ ਹੈ, ਅਤੇ ਜੇ ਉਹ ਪੜ੍ਹਨ 'ਚ ਦੇਖਦਾ ਹੈ ਜਾਂ TV 'ਤੇ ਦੇਖਦਾ ਤਾਂ ਉਸ ਦੀਆਂ ਅੱਖਾਂ ਦੇ ਵਿੱਚ ਲਿਸ਼ਕ ਆ ਜਾਂਦੀ ਹੈ। ਹੁਣ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਅਸੀਂ ਜਦੋਂ ਸੈਨ ਫਰਾਂਸਿਸਕੋ ਖਾਲਿਸਤਾਨ ਰੈਫਰੈਂਡਮ ਦੇ ਮੌਕੇ 'ਤੇ ਗਏ ਔਰ ਅੱਡ TV ਚੈਨਲਸ ਦੇ ਨਾਲ ਗੱਲ ਹੋਈ, ਪੰਜਾਬੀ ਰੇਡੀਓ USA ਦੇ ਨਾਲ ਜਦੋਂ ਉਹਨਾਂ ਨੇ ਇਹ ਸਵਾਲ ਪੁੱਛਿਆ ਕਿ ਜੀ ਕੀ ਰੈਫਰੈਂਡਮ ਨਾਲ ਖਾਲਿਸਤਾਨ ਬਣ ਜਾਏਗਾ, ਔਰ ਉਸ ਦੇ ਜਵਾਬ ਦੇ ਵਿੱਚ ਜਿਹੜੇ ਮੈਂ 3 ਬ੍ਰਾਂਡ ਰੈਫਰੈਂਡਮਸ ਦੇ ਨੇ ਉਹਨਾਂ ਨੂੰ ਦੱਸਿਆ ਜਿੰਨੀ ਕਿ ਮੈਨੂੰ ਸਮਝ ਸੀ। ਔਰ ਉਸ ਸ਼ੋਅ ਨੂੰ ਕਾਫੀ ਪਸੰਦ ਕੀਤਾ ਗਿਆ ਕਿਉਂਕਿ ਬਹੁਤ ਸਾਰਿਆਂ ਦੇ ਲਈ ਕੁਝ ਚੀਜ਼ਾਂ ਨਵੀਆਂ ਵੀ ਹੁੰਦੀਆਂ ਨੇ। ਅਸੀਂ ਵੀ ਇਵੇਂ ਹੀ ਸਿੱਖਦੇ ਹਾਂ ਜਦੋਂ ਕਿ ਆਲਾ ਦੁਆਲਾ ਚੱਲ ਰਿਹਾ ਹੁੰਦਾ ਹੈ। ਇੱਕ ਜ਼ਮਾਨਾ ਸੀ ਲਫ਼ਜ਼ ਪਲੈਬਸਾਈਟ ਯੂਜ਼ ਹੁੰਦਾ ਸੀ, ਔਰ ਜਦੋਂ ਅਕਾਲੀ ਦਲ ਨੇ, ਸ਼੍ਰੋਮਣੀ ਅਕਾਲੀ ਦਲ ਮਾਸਟਰ ਤਾਰਾ ਸਿੰਘ ਦੇ ਥੱਲੇ, ਇਹਨਾਂ ਨੇ 1966 ਦੇ ਵਿੱਚ ਨਲਵਾ ਕਾਨਫਰੰਸ ਲੁਧਿਆਣੇ 'ਚ ਹੋਈ, ਲੁਧਿਆਣੇ 'ਚ ਅਕਾਲੀ ਕਾਨਫਰੰਸ ਹੋਈ, ਉਹਦਾ ਨਾਂ ਹਰੀ ਸਿੰਘ ਨਲੂਆ ਦੇ ਨਾਂ 'ਤੇ ਨਲਵਾ ਕਾਨਫਰੰਸ ਰੱਖਿਆ ਗਿਆ, ਅਤੇ ਉਸ ਦੇ ਵਿੱਚ ਪਹਿਲੀ ਵਾਰ ਲਫ਼ਜ਼ ਸਿੱਖ ਹੋਮਲੈਂਡ ਇਸਤੇਮਾਲ ਕੀਤਾ ਗਿਆ ਸੀ। ਉਹਨੂੰ ਕਹਿੰਦੇ ਵੀ ਸੀ ਸਿੱਖ ਹੋਮਲੈਂਡ ਦਾ ਮਤਾ ਪਾਸ ਕੀਤਾ, ਔਰ ਸਿੱਖ ਹੋਮਲੈਂਡ ਦਾ ਮਤਾ ਲਿਖਿਆ ਸਰਦਾਰ ਕਪੂਰ ਸਿੰਘ ਦਾ ਸੀ, ਪੇਸ਼ ਜਸਟਿਸ ਗੁਰਨਾਮ ਸਿੰਘ ਨੇ ਕੀਤਾ, ਜਿਹੜਾ ਬਾਅਦ ਦੇ ਵਿੱਚ ਪਹਿਲਾ ਚੀਫ ਮਿਨਿਸਟਰ ਵੀ ਬਣਿਆ। ਇਹ ਵੱਖਰੀ ਕਹਾਣੀ ਹੈ ਕਿ ਮੁੜ ਕੇ ਉਹ ਕਿਵੇਂ ਫਤਿਹ ਸਿੰਘ ਅਕਾਲੀ ਦਲ 'ਚ ਗਿਆ ਔਰ ਐਂਡ ਜਾ ਕੇ ਕਾਂਗਰਸ 'ਚ ਹੋਇਆ, 2 ਵਾਰੀ ਚੀਫ ਮਿਨਿਸਟਰ ਬਣਿਆ ਪਰ ਚਲਾ ਨਹੀਂ ਸਕਿਆ, ਔਰ ਬਾਅਦ ਦੇ ਵਿੱਚ ਉਹਨੂੰ ਜਿਹੜਾ ਇੰਡੀਆ ਨੇ, ਫਿਰ ਉਹ ਇੰਦਰਾ ਗਾਂਧੀ ਦੇ ਨੇੜੇ ਆ ਗਿਆ ਔਰ ਇੰਡੀਆ ਨੇ ਆਪਣਾ ਹਾਈ ਕਮਿਸ਼ਨਰ ਬਣਾ ਕੇ ਆਸਟ੍ਰੇਲੀਆ ਭੇਜਿਆ, ਅਤੇ ਆਸਟ੍ਰੇਲੀਆ ਉਹਨੇ ਆਪਣੇ ਕ੍ਰੈਡੈਂਸ਼ੀਅਲਸ ਦੇਣੇ ਸੀ, ਅਤੇ ਜਿਸ ਜਹਾਜ਼ 'ਤੇ ਉਹ ਫਲਾਈ ਕੀਤਾ ਉਹ ਜਹਾਜ਼ ਹੀ ਜਿਹੜਾ ਐਕਸੀਡੈਂਟ ਦਾ ਸ਼ਿਕਾਰ ਹੋਇਆ ਔਰ ਮਾਰਿਆ ਗਿਆ ਸੀ ਉੱਥੇ, ਆਸਟ੍ਰੇਲੀਆ ਦਾ ਐਂਬੈਸਡਰ ਬਣ ਨਹੀਂ ਸੀ ਸਕਿਆ। ਪਰ ਮੈਂ ਸਿੱਖ ਹੋਮਲੈਂਡ ਦੇ ਜਦੋਂ ਰੈਜ਼ੋਲੂਸ਼ਨ ਦੀ ਗੱਲ ਕਰਦਾ, ਉੱਥੇ ਉਸ ਜ਼ਮਾਨੇ 'ਚ ਡਾਕੂਮੈਂਟ ਤਾਂ ਪੰਜਾਬੀ 'ਚ ਹੀ ਹੁੰਦੇ ਸੀ, ਅਤੇ ਉਹ ਸਿੱਖ ਹੋਮਲੈਂਡ ਦੇ ਮਤੇ 'ਚ ਸੀ ਵੀ ਆਹ ਇਲਾਕੇ ਬਣ ਕੇ ਸਿੱਖ ਹੋਮਲੈਂਡ ਹੋਣਾ ਚਾਹੀਦਾ, ਔਰ ਸਿੱਖਾਂ ਨੂੰ ਵੀ UN ਚਾਰਟਰ ਦੇ ਮੁਤਾਬਕ ਸਵੈ ਨਿਰਣੇ ਦਾ ਹੱਕ ਹੋਣਾ ਚਾਹੀਦਾ। ਸੋ ਅੱਜ ਜਦੋਂ ਅਸੀਂ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਜਾਂ ਰਾਈਟ ਟੂ ਸੈਲਫ ਡਿਟਰਮੀਨੇਸ਼ਨ, ਇਹ ਟਰਮ ਬੜੀ ਫਰੀਕੁਐਂਟਲੀ ਪੰਜਾਬੀ 'ਚ ਬੋਲਦੇ ਹਾਂ ਜਾਂ ਲਿਖਦੇ ਹਾਂ ਵੀ ਅੰਗਰੇਜ਼ੀ ਦਾ ਲਫ਼ਜ਼ ਯੂਜ਼ ਕਰਦੇ ਹਾਂ,
ਤੇ ਉਦੋਂ ਇਹ ਸਵੈ ਨਿਰਣੇ ਦਾ ਹੱਕ ਔਰ ਕੁਝ ਡਾਕੂਮੈਂਟੇਸ਼ਨਸ ਦੇ ਵਿੱਚ ਆਤਮ ਨਿਰਣੇ ਦਾ ਹੱਕ, ਉਦੋਂ ਅਜੇ ਸਵੈ ਲਫ਼ਜ਼ ਨਾਲੋਂ ਵੀ ਆਤਮ ਨਿਰਣੇ ਲਫ਼ਜ਼ ਵੀ ਜਿਹੜਾ ਇਸਤੇਮਾਲ ਹੁੰਦਾ ਸੀ ਕਿ ਵੀ ਇਹ ਸਾਡਾ ਹੱਕ ਹੋਣਾ ਚਾਹੀਦਾ। ਤੇ ਉਦੋਂ ਬਹੁਤਾ ਪਤਾ ਵੀ ਨਹੀਂ ਸੀ ਲੱਗਦਾ ਕਿ ਵੀ ਇਹ ਆਤਮ ਨਿਰਣੇ ਦਾ ਹੱਕ ਕਿਵੇਂ ਐਸਟੈਬਲਿਸ਼ ਹੁੰਦਾ ਹੈ ਜਾਂ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਕਿਵੇਂ ਹੁੰਦਾ ਹੈ। ਸੋ ਹੁਣ ਜਦੋਂ ਅਸੀਂ ਰੈਫਰੈਂਡਮ ਲਫ਼ਜ਼ ਦੇ ਨਾਲ ਜਾਂ ਇਸ ਦੇ ਕਿ ਕਿਵੇਂ ਯੂਨਾਈਟਿਡ ਨੇਸ਼ਨਸ ਕਰਵਾਉਂਦੀ ਹੈ, ਜਦੋਂ ਕਿ ਜਿਹੜੀ ਸਰਕਾਰ ਦੇ ਅਧੀਨ ਜਿਹੜੀ ਇਕਾਈ ਹੈ ਉਹ ਚਾਹੁੰਦੀ ਹੈ ਤੇ ਉਦੋਂ UN ਇੰਟਰਵੀਨ ਕਰਦੀ ਹੈ, ਜਿਵੇਂ ਈਸਟ ਤੈਮੂਰ ਦੇ ਮਾਮਲੇ 'ਚ ਹੋਇਆ, ਸਾਊਥ ਸੁਡਾਨ ਦੇ ਮਾਮਲੇ 'ਚ ਹੋਇਆ, ਜਾਂ ਸਰਕਾਰ ਖੁਦ ਕਰਵਾਉਂਦੀ ਹੈ ਜਿਹਨੂੰ ਜਿਸ ਹਕੂਮਤ ਦੇ ਖਿਲਾਫ ਇਹ ਹੋਏ ਕਿ ਭਾਈ ਤੁਸੀਂ ਹੀ ਫੈਸਲਾ ਕਰ ਲਓ, ਜਿਵੇਂ ਕੈਨੇਡਾ ਨੇ ਕਿਊਬੈਕ ਦੇ ਵਿੱਚ ਕਰਵਾਇਆ, 1980 'ਚ ਕਰਵਾਇਆ, 1995 'ਚ ਕਰਵਾਇਆ, ਜਾਂ ਡੇਵਿਡ ਕੈਮਰੋਨ ਦੀ ਸਰਕਾਰ ਨੇ 2016 'ਚ ਸਕਾਟਲੈਂਡ 'ਚ ਕਰਵਾਇਆ। ਔਰ ਕੁਝ ਜਿਹੜੇ ਨੇ ਇਹ ਸੈਕੰਡ ਕੈਟਾਗਰੀ, ਥਰਡ ਕੈਟਾਗਰੀ ਹੈ ਜਿਹਦੇ 'ਚ ਕਿ ਲੋਕ ਜਿਹੜੇ ਅੱਡ ਹੋਣਾ ਚਾਹੁੰਦੇ ਨੇ ਉਸ ਨਾਲੋਂ ਉਹ ਆਪਣੀ ਵਿਲ ਦਿੰਦੇ ਨੇ, ਜਿਵੇਂ ਨਾਰਥ ਕੁਰਦਿਸਤਾਨ ਦੇ ਲੋਕਾਂ ਨੇ, ਇਰਾਕ ਦਾ ਹਿੱਸਾ ਹੈ ਉਹ ਔਰ ਉਹਦੇ 'ਚ 90% ਤੋਂ ਜ਼ਿਆਦਾ ਕੁਰਦ ਨੇ, ਉਹਨਾਂ ਨੇ ਕਰਵਾਇਆ। ਔਰ ਇਸੇ ਤਰ੍ਹਾਂ ਈਵਨ ਸਪੇਨ ਦਾ ਜਿਹੜਾ ਸੂਬਾ ਬੈਸਕ, ਜਿਹੜੇ ਆਪਣੀ ਪਹਾੜੀ ਏਰੀਆ ਆਜ਼ਾਦੀ ਲਈ ਲੜ ਰਹੇ ਨੇ, ਹਾਲਾਂਕਿ ਉੱਥੇ ਹਕੂਮਤ ਉਸੇ ਗਰੁੱਪ ਦੀ ਸੀ ਬੈਸਕ ਦੇ ਵਿੱਚ ਜਿਨ੍ਹਾਂ ਨੇ ਕਰਵਾਇਆ, ਪਰ ਬੜਾ ਕ੍ਰੈਕ ਡਾਊਨ ਹੋਇਆ, ਉਹਨਾਂ ਨੂੰ ਮੁਲਕ ਛੱਡਣਾ ਪਿਆ, ਕੁਛ ਉਹਨਾਂ 'ਚੋਂ ਜਿਹੜੇ ਨੇ ਉਹਨਾਂ ਤੇ ਮੁਕੱਦਮੇ ਬਣ ਗਏ, ਕੁਛ ਨਾਲ ਸਮਝੌਤਾ ਹੋ ਗਿਆ। ਸੋ ਇਹ ਥਰਡ ਕੈਟਾਗਰੀ ਜਿਹਦੇ 'ਚ ਕਿ ਲੋਕ ਇਹ ਕਹਿੰਦੇ ਨੇ ਕਿ ਜੀ ਅਸੀਂ ਨਹੀਂ ਰਹਿਣਾ, ਔਰ ਇਹ ਤੁਹਾਡਾ ਇੱਕ ਕੈਂਪੇਨ ਬਣਦਾ ਜਿਹਦੇ ਥੱਲੇ ਤੁਸੀਂ ਅਲਟੀਮੇਟਲੀ ਇੱਕ ਸਟੇਜ ਆਏਗੀ ਕਿ ਯੂਨਾਈਟਿਡ ਨੇਸ਼ਨਸ ਜਾਂ ਜਦੋਂ ਕੋਈ ਵੱਡੀ ਤਾਕਤ ਅਮਰੀਕਾ ਵਰਗੀ ਜਾਂ ਕੋਈ ਹੋਰ ਇੰਟਰਨੈਸ਼ਨਲ ਉਹ ਸਿੱਖਾਂ ਦੇ ਇਸ ਇਸ਼ੂ ਨੂੰ ਅਪਣਾਏਗੀ ਤਾਂ ਫਿਰ ਸਾਨੂੰ ਵੀ ਉਵੇਂ ਹੀ ਹੱਕ ਹੋਏਗਾ। ਉਹ ਭਾਵੇਂ ਇੰਡੀਅਨ ਗੌਰਮੈਂਟ ਦੇ ਉੱਤੇ ਪ੍ਰੈਸ਼ਰਾਈਜ਼ ਹੋ ਕੇ ਹੋਏ ਜੇ ਉਦੋਂ ਤੱਕ ਰਹਿ ਜਾਏ, ਤੇ ਜਾਂ ਸਿੱਧੀ ਇੰਟਰਨੈਸ਼ਨਲ ਇੰਟਰਵੈਂਸ਼ਨ ਦੇ ਨਾਲ, ਤੇ ਜਾਂ ਫਿਰ ਇੱਕੋ ਪੀਰੀਅਡ ਜਿੱਥੇ ਕਿ ਅਫਰਾ ਤਫਰੀ ਔਰ ਕੇਓਸ ਹੋਏ ਤੇ ਸਿੱਖ ਫਿਰ ਜਿੱਥੇ ਤੱਕ ਘੋੜੇ ਦੌੜਾਏ ਜਾਂਦੇ ਨੇ, ਘੋੜੇ ਦੌੜਾ ਕੇ ਆਪਣਾ ਮੁਲਕ ਬਣਾ ਲੈਣ। ਜਿਵੇਂ ਜਦੋਂ ਯੂਗੋਸਲਾਵੀਆ ਟੁੱਟਿਆ ਤਾਂ ਕੋਈ ਬਾਰਡਰਸ ਕਿਸੇ ਨੇ ਬਹੁਤੇ ਡਿਸਾਈਡ ਨਹੀਂ ਕੀਤੇ, ਕਰੋਸ਼ੀਆ ਜਾਂ ਸਰਬੀਆ, ਸਰਬ ਜ਼ਿਆਦਾ ਸੀ ਫੌਜ ਦੇ ਵਿੱਚ, ਉਹਨਾਂ ਨੇ ਕਿੰਨਾ ਇਲਾਕਾ ਮੱਲਿਆ, ਬੋਸਨੀਆ 'ਚ ਵੀ ਕੀ ਕੁਝ ਜਾ ਕੇ ਕੀਤਾ। ਸੋ ਇੱਕ ਵੱਖਰੀ ਕਹਾਣੀ ਹੈ। ਹੁਣ ਜਦੋਂ ਅਸੀਂ UK ਦੀ ਗੱਲ ਕਰਦੇ ਹਾਂ ਤਾਂ ਜ਼ਾਹਰ ਹੈ ਯੂਨਾਈਟਿਡ ਕਿੰਗਡਮ ਕਿਹਾ ਜਾਂਦਾ ਹੈ। ਹੁਣ ਯੂਨਾਈਟਿਡ ਕਿੰਗਡਮ ਦੇ ਵਿੱਚ ਜ਼ਾਹਰ ਹੈ ਕਿ ਜਦੋਂ ਅਸੀਂ ਕਦੇ ਪ੍ਰਿੰਸ ਆਫ ਵੇਲਜ਼ ਪੜ੍ਹਦੇ ਸੀ, ਵੇਲਜ਼ ਹੈ, ਇੰਗਲੈਂਡ ਜਿਸ ਦੇ ਲਈ ਲਫ਼ਜ਼ ਹੈ, ਫਿਰ ਸਕਾਟਲੈਂਡ ਹੈ ਔਰ ਫਿਰ ਨਾਰਦਰਨ ਆਇਰਲੈਂਡ ਹੈ, ਇਹ ਹਿੱਸੇ ਨੇ। ਹੁਣ ਸਕਾਟਲੈਂਡ ਬਾਰੇ ਅਸੀਂ ਦੇਖਿਆ ਕਿ ਭਾਈ ਉਹਨਾਂ ਦੀ ਹਿਸਟਰੀ ਇੱਕ ਆਪਣੀ ਕਿਸਮ ਦੀ ਸੀ, ਆਲਮੋਸਟ ਕਿੰਗ ਬਰੂਸ ਔਰ ਵਾਲਿਸ ਦੇ ਜ਼ਮਾਨੇ ਤੋਂ 5-6 ਸਦੀਆਂ ਉਹ ਲੜਦੇ ਰਹੇ, ਫਿਰ ਸਰੈਂਡਰ ਕੀਤਾ, ਫਿਰ ਆਲ ਆਫ ਏ ਸਡਨ ਸਕਾਟਲੈਂਡ ਦੇ ਵਿੱਚ ਸਕਾਟਿਸ਼ ਨੈਸ਼ਨਲਿਸਟ ਪਾਰਟੀ ਬਣੀ। ਇਹ ਬਰੇਵ ਹਾਰਟ ਇੱਕ ਫਿਲਮ ਆਈ, ਉਹਨਾਂ ਨੂੰ ਲੱਗਾ ਕਿ ਜੀ ਅਸੀਂ ਇੰਨੇ ਪ੍ਰਾਊਡ ਸਕਾਟ ਲੋਕ ਹੈ ਔਰ ਸਾਨੂੰ ਉੱਥੇ ਰੈਫਰੈਂਡਮ ਹੋਇਆ। ਹਾਲਾਂਕਿ ਕਿਊਬੈਕ ਦੇ ਮਾਮਲੇ ਦੇ ਰੈਫਰੈਂਡਮ 'ਚ ਵੀ ਲੋਕਾਂ ਨੇ ਇਹੀ ਡਿਸਾਈਡ ਕੀਤਾ ਵੀ ਅਸੀਂ ਕੈਨੇਡਾ ਨਾਲ ਰਹਿਣਾ, ਤੇ ਸਕਾਟਲੈਂਡ ਦੇ ਮਾਮਲੇ 'ਚ ਵੀ ਕੁਛ ਮੇਰੇ ਖਿਆਲ 3-4% ਦੇ ਫਰਕ ਦੇ ਨਾਲ ਇਹ ਹੋਇਆ। ਹਾਲਾਂਕਿ ਸਕਾਟਲੈਂਡ ਦੇ ਲੋਕ ਵਾਪਸ ਜਿਹੜਾ ਉਹ ਚਾਹੁੰਦੇ ਨੇ, ਜਿਹੜਾ ਕਿ ਕਦੇ ਵੀ ਦੁਬਾਰਾ ਹੋਏਗਾ। ਪਰ ਇੱਧਰ ਜਦੋਂ ਅਸੀਂ ਆਇਰਲੈਂਡ ਦੀ ਗੱਲ ਕਰਦੇ ਹਾਂ ਔਰ ਆਇਰਿਸ਼ ਲੋਕਾਂ ਦੇ ਨਾਲ ਸਾਡੀਆਂ ਸਿੱਧੀਆਂ ਕੀ ਸਾਂਝਾਂ ਨੇ, ਉਹ ਤਾਂ ਜਦੋਂ ਅਸੀਂ ਸੇਂਟ ਸੋਲਜਰ ਕਾਨਸੈਪਟ ਦੀ ਗੱਲ ਕਰਦੇ ਹਾਂ ਕਿ ਸਿੱਖੀ ਦੇ ਵਿੱਚ ਸੰਤ ਸਿਪਾਹੀ ਦਾ ਕਾਨਸੈਪਟ ਹੈ। ਹਾਲਾਂਕਿ ਸਾਡਾ ਸੰਤ ਸਿਪਾਹੀ ਦਾ ਕਾਨਸੈਪਟ ਆਲ ਟੂਗੈਦਰ ਡਿਫਰੈਂਟ ਹੈ ਜਦੋਂ ਕਿ ਅਸੀਂ ਆਇਰਿਸ਼ ਲੋਕਾਂ ਦੀ ਗੱਲ ਕਰਦੇ ਹਾਂ ਜਿਹੜੇ ਮੈਜੋਰਿਟੀ ਕੈਥੋਲਿਕਸ ਨੇ। ਪਰ ਸੇਂਟ ਸੋਲਜਰ ਲਫ਼ਜ਼ ਆਇਆ ਉੱਥੋਂ ਕਿਉਂਕਿ ਉਸੇ ਧਰਤੀ ਤੋਂ ਹੀ ਜਿਨ੍ਹਾਂ ਨੇ ਕ੍ਰਿਸਚੀਅਨਿਟੀ ਫੈਲਾਈ, ਪ੍ਰੀਸਟ ਬਣ ਕੇ, ਪ੍ਰੀਸਟ ਵੀ ਕੈਥੋਲਿਕ, ਜਿਨ੍ਹਾਂ 'ਚ ਸੇਂਟ ਪੈਟਰਿਕ ਔਰ ਦੂਸਰੇ ਤੁਸੀਂ ਉੱਥੋਂ ਦੇਖਦੇ ਹੋ। ਤੇ ਸੋਲਜਰਿੰਗ ਵੀ ਜਿਹੜੀ ਹੈ ਆਇਰਿਸ਼ ਲੋਕਾਂ ਦੀ ਆਪਣੇ ਤੌਰ ਦੇ ਉੱਤੇ ਜਿਹੜੀ ਹੈ ਉਹ ਲੜਨਾ ਭਿੜਨਾ ਦੂਜਾ ਤੀਜਾ। ਔਰ ਬ੍ਰਿਟਨ ਨੇ ਜਿਹੜਾ ਇੱਕ ਛੋਟਾ ਜਿਹਾ ਹਿੱਸਾ ਸੀ ਜਿਸ ਨੂੰ ਇੰਗਲੈਂਡ ਦਾ ਜਿਹੜਾ ਕਿਹਾ ਜਾਂਦਾ, ਉਹਨਾਂ ਨੇ ਕਿਵੇਂ ਸਕਾਟਸ ਨੂੰ ਕਾਬੂ ਕੀਤਾ। ਸਕਾਟਲੈਂਡ ਦੇ ਵਿੱਚ ਜਾ ਕੇ ਸ਼ਰਾਬ ਦੀਆਂ ਭੱਠੀਆਂ ਲਾਈਆਂ ਤੇ ਉਹਨਾਂ ਨੂੰ ਕਿਵੇਂ ਫਿਰ ਉਹ ਸਕਾਚ ਵਿਸਕੀ ਉੱਥੋਂ ਬਣਾਈ। ਆਇਰਲੈਂਡ ਦੇ ਉੱਤੇ ਉਹਨਾਂ ਨੇ ਕਿਵੇਂ ਕਾਬੂ ਕੀਤਾ। ਫਿਰ ਆਇਰਲੈਂਡ ਨੂੰ ਦੇ ਆਇਰਿਸ਼ ਲੋਕਾਂ ਨੂੰ ਤੁਸੀਂ ਜਦੋਂ ਸ਼ਰਾਬੀਆਂ ਦੀ ਦੁਨੀਆ 'ਚ ਨਸਲਾਂ ਦੀ ਗੱਲ ਹੁੰਦੀ ਹੈ ਤਾਂ ਵੋਦਕਾ, ਰਸ਼ੀਅਨ, ਆਇਰਿਸ਼ ਉਹਨਾਂ 'ਚੋਂ ਸਭ ਤੋਂ ਸਰਫਰਿਸਤ ਹੁੰਦੇ ਨੇ। ਪਰ ਜਦੋਂ ਤੁਸੀਂ ਦੇਖੋਗੇ ਕਿ ਉਹਨਾਂ ਨੂੰ ਕਿਵੇਂ ਕੋਲੋਨਾਈਜ਼ ਕੀਤਾ ਗਿਆ ਔਰ ਕਿਵੇਂ ਸ਼ਰਾਬ ਨੂੰ ਜਾਂ ਨਸ਼ਿਆਂ ਨੂੰ ਜਾਂ
ਇਹ ਸਾਰੇ ਪਾਰਟ ਨੂੰ ਇੱਕ ਵੈਪਨ ਦੇ ਤੌਰ ਤੇ ਇਸਤੇਮਾਲ ਕੀਤਾ ਗਿਆ ਜੋ ਇੰਡੀਅਨ ਸਿਸਟਮ ਅੱਜ ਪੰਜਾਬ 'ਚ ਕਰ ਰਿਹਾ ਹੈ। ਸਾਡੇ ਬੱਚਿਆਂ ਨੂੰ ਡਰੱਗਸ ਦੇ ਹਵਾਲੇ ਕਰਨਾ, ਇਹ ਕੋਈ ਨਵਾਂ ਵੈਪਨ ਨਹੀਂ ਹੈ। ਇਹ ਬ੍ਰਿਟਿਸ਼ ਨੇ ਡਿਸਟਿਲਰੀਜ਼ ਸ਼ਰਾਬ ਦੀਆਂ ਸਭ ਤੋਂ ਜ਼ਿਆਦਾ ਆਇਰਲੈਂਡ 'ਚ ਲਾਈਆਂ, ਔਰ ਉਹਨਾਂ ਨੂੰ ਫਿਰ ਜਿਨ੍ਹਾਂ ਨੂੰ ਦੁਬੇਲ ਬਣਾਇਆ ਉਹਨਾਂ ਚੋਂ ਹੀ ਉਹਨਾਂ ਦੇ ਸੋਲਜਰ ਜਿਹੜੀ ਬ੍ਰਿਟਿਸ਼ ਨੇ ਆਪਣਾ ਐਮਪਾਇਰ ਦੁਨੀਆ ਭਰ ਚਲਾਇਆ, ਸਭ ਤੋਂ ਮੂਹਰੇ ਉੱਤੇ ਬ੍ਰਿਟਿਸ਼ ਕਰਨਲ ਔਰ ਦੂਜੇ ਬੈਠੇ ਹੁੰਦੇ ਸੀ, ਤੇ ਜਿਹੜੇ ਫੁੱਟ ਸੋਲਜਰ ਨੇ ਉਹ ਜਾਂ ਆਇਰਿਸ਼ ਸੀ ਜਾਂ ਸਕਾਟ ਸੀ, ਤੇ ਜਾਂ ਸਕਾਟਿਸ਼ ਬੈਂਡ ਵੀ ਬੈਂਡ ਬਾਜ ਜਿਵੇਂ ਅੱਜ ਸਿੱਖ ਲੱਗੇ ਹੋਏ ਨੇ ਭੰਗੜਾ ਪਾਉਣ ਤੇ ਉਹ ਜਿਹੜਾ ਉਹ ਤੂਤੀਆਂ ਵਜਾਣ, ਇਵੇਂ ਹੀ ਇਹ ਜਿਹੜੇ ਸਕਾਟਿਸ਼ ਲੋਕ ਸੀ ਅੱਜ ਵੀ ਤੁਸੀਂ ਉਹ ਘੱਗਰੀਆਂ ਜਿਹੀਆਂ ਪਾ ਕੇ ਉਹਨਾਂ ਦੇ ਬੈਂਡ ਹੁੰਦੇ ਨੇ ਸਕਾਟਿਸ਼ ਦੇ, ਉਹਨਾਂ ਨੂੰ ਕੀਤਾ। ਇਵੇਂ ਹੀ ਆਇਰਿਸ਼ ਨੂੰ ਇਸਤੇਮਾਲ ਕੀਤਾ। ਪਰ ਜਦੋਂ ਅਸੀਂ ਪਿਛਲੀਆਂ ਸਦੀਆਂ ਤੋਂ 19ਵੀਂ 20ਵੀਂ ਸਦੀ ਤੱਕ ਦੇਖਦੇ ਹਾਂ, ਫਿਰ ਆਇਰਿਸ਼ ਲੋਕਾਂ ਨੇ, ਔਰ ਇਸ ਗੱਲ ਦਾ ਵੀ ਧਿਆਨ ਰਿਹਾ ਕਿ ਭਾਰਤ ਦੇ ਵਿੱਚ ਵੀ ਐਨੀ ਬੈਸੈਂਟ ਵਰਗੀ ਲੇਡੀ ਜਾਂ ਦੂਸਰੀਆਂ ਜਿਨ੍ਹਾਂ ਨੇ ਅੰਗਰੇਜ਼ਾਂ ਦੀ ਗੁਲਾਮੀ ਦਾ ਸ਼ਿਕਾਰ ਭਾਰਤੀਆਂ ਦੇ ਨਾਲ ਹਮਦਰਦੀ ਦਿਖਾਈ, ਉਹ ਤੁਹਾਨੂੰ ਜਾਂ ਬਹੁਤੇ ਸਕਾਟ ਮਿਲਣਗੇ ਜਾਂ ਆਇਰਿਸ਼ ਮਿਲਣਗੇ, ਇੱਕਾ ਦੁੱਕਾ ਬ੍ਰਿਟਿਸ਼ ਵੀ ਮਿਲੇਗਾ। ਸਿੱਖਾਂ ਦੇ ਮਾਮਲੇ 'ਚ ਵੀ ਜਿਵੇਂ ਹੁਣ ਐਗਜ਼ੈਕਟਲੀ ਮੈਂ ਕੋਟ ਨਹੀਂ ਕਰ ਸਕਦਾ, ਪਰ ਮੈਨੂੰ ਇਹ ਹੈ ਕਿ ਭਾਈ ਕਿਸੇ ਦਾ ਓਰੀਜਨ ਆਇਰਿਸ਼ ਹੈ, ਕਿਸੇ ਦਾ ਸਕਾਟ ਹੈ। ਕਨਿੰਗਮ ਤੋਂ ਲੈ ਕੇ ਮੈਕਾਲਫ ਤੱਕ ਜੇ ਅਸੀਂ ਦੇਖੀਏ ਤੇ ਕੁਛ ਨਾ ਕੁਛ ਇਸ ਕਿਸਮ ਦੀਆਂ ਜਾਂ ਇੱਕ ਅੱਧੀ ਨਸਲ ਉਹਨਾਂ ਦੀ ਮਾਂ ਵੱਲੋਂ ਜਾਂ ਪਿਓ ਵੱਲੋਂ ਹੈ, ਉਹ ਸਿੰਪੈਥਾਈਜ਼ ਕਰਦੇ ਸੀ। ਉਹ ਦੇਖ ਸਕਦੇ ਸੀ ਕਿ ਜੋ ਕੁਛ ਅਸੀਂ ਆਇਰਿਸ਼ ਨੂੰ ਜਾਂ ਸਕਾਟਸ ਨੂੰ ਗੁਲਾਮ ਬਣਾਉਣ ਲਈ ਕੀਤਾ, ਉਹੀ ਵੈਪਨ ਇੱਥੇ ਇਸਤੇਮਾਲ ਹੋ ਰਹੇ ਨੇ। ਸੋ ਆਇਰਿਸ਼ ਨੇ ਸਟਰਗਲ ਕੀਤੀ ਲੰਬਾ ਵਕਤ, ਔਰ ਪੂਰੀ ਵਾਇਲੈਂਟ ਹੋਈ, ਔਰ ਇੱਕ ਪੀਰੀਅਡ ਆਇਆ ਕਿ ਅੰਗਰੇਜ਼ ਮਜਬੂਰ ਹੋਏ 20ਵੀਂ ਸਦੀ 'ਚ ਉਹਨਾਂ ਨੇ ਆਇਰਲੈਂਡ ਇੱਕ ਅੱਡ ਮੁਲਕ ਬਣਾ ਦਿੱਤਾ। ਲੇਕਿਨ ਇੱਕ ਜਿਹੜੇ ਜਿੱਥੇ ਕਿ ਓਵਰ ਏ ਪੀਰੀਅਡ ਆਫ ਟਾਈਮ ਪ੍ਰੋਟੈਸਟੈਂਟਸ ਦੇ ਨਾਂ ਥੱਲੇ ਉਹਨਾਂ ਦੀ ਵੱਡ ਗਿਣਤੀ ਉਹਨਾਂ ਨੇ ਕਰ ਦਿੱਤੀ ਸੀ, ਔਰ ਆਇਰਿਸ਼ ਹਮੇਸ਼ਾ ਇਹ ਸਮਝਦੇ ਸੀ ਕਿ ਇਹ ਸਾਡਾ ਆਇਰਲੈਂਡ ਦਾ ਹਿੱਸਾ ਹੀ ਹੈ, ਜਿਹਨੂੰ ਅੱਜ ਅਸੀਂ ਨਾਰਦਰਨ ਆਇਰਲੈਂਡ ਕਹਿੰਦੇ ਹਾਂ, ਔਰ ਉਹ ਬ੍ਰਿਟਿਸ਼ ਸਿਸਟਮ ਦਾ ਹਿੱਸਾ ਹੈ, ਬ੍ਰਿਟਿਸ਼ ਦਾ ਇੱਕ ਪ੍ਰੋਮੀਨੈਂਟ ਪ੍ਰੋਵਿੰਸ ਹੈ। ਉਹਨਾਂ ਨੇ ਆਪਣੀ ਆਇਰਲੈਂਡ ਮੁਲਕ ਬਣ ਵੀ ਗਿਆ। ਨਾਰਦਰਨ ਆਇਰਲੈਂਡ ਜਿਹੜੇ ਕੈਥੋਲਿਕ ਨੇ ਔਰ ਆਇਰਿਸ਼ ਮੂਲ ਦੇ ਨੇ, ਉਹਨਾਂ ਨੇ ਆਪਣੀ ਸਟਰਗਲ ਜਾਰੀ ਰੱਖੀ ਕਿ ਵੀ ਅਸੀਂ ਨਹੀਂ ਰਹਿਣਾ ਇਹਨਾਂ ਦੇ ਨਾਲ, ਔਰ ਬੜੀ ਵਾਇਲੈਂਟ ਸਟਰਗਲ ਹੋਈ ਆਇਰਿਸ਼ ਦੀ। ਬੌਂਬ ਦੂਜੇ ਮਾਰਗਰੇਟ ਥੈਚਰ ਦੇ ਵੇਲੇ ਜਦੋਂ ਪ੍ਰਾਈਮ ਮਿਨਿਸਟਰ ਸੀ, ਜਿਸ ਹੋਟਲ 'ਚੋਂ ਠਹਿਰੀ ਸੀ ਉਹਦੇ ਨਾਲ ਦੇ ਕਮਰੇ 'ਚ ਉਹਨਾਂ ਨੇ ਜਿਹੜਾ ਬਾਥਰੂਮ 'ਚ ਕੇ ਕਾਹਦੇ 'ਚ ਬੰਬ ਬਲਾਸਟ ਕੀਤਾ ਸੀ। ਹਾਲਾਂ ਉਹਨਾਂ ਦੇ ਬਹੁਤ ਖੂੰਖਾਰ, ਜੇ ਤੁਸੀਂ ਬਹੁਤ ਸਾਰੀਆਂ ਈਵਨ ਬਾਲੀਵੁੱਡ ਦੀਆਂ ਫਿਲਮਾਂ ਵੀ ਜਿਹੜੀ ਹੈ, ਹਾਲਾਂ 3-4 ਦਰਜਨ ਤੋਂ ਜ਼ਿਆਦਾ ਉਹਨਾਂ ਦੇ ਗੁਰੀਲੇ ਨਹੀਂ ਸੀ, ਲੇਕਿਨ ਉਹਨਾਂ ਨੇ ਨੱਕ 'ਚ ਦਮ ਕੀਤਾ ਹੁੰਦਾ ਸੀ, ਔਰ ਦੁਨੀਆ ਭਰ ਦੇ ਆਇਰਿਸ਼ ਹਮਾਇਤ ਕਰਦੇ ਸੀ ਕਿ ਜੀ ਇਹ ਲੜ ਰਹੇ ਨੇ। ਔਰ ਇਵੈਂਚੁਅਲੀ ਜਿਹੜਾ ਬ੍ਰਿਟਿਸ਼ ਨੇ ਉਹਨਾਂ ਦੇ ਨਾਲ ਉਹ ਸਮਝੌਤਾ ਕਰਨਾ ਚਾਹਿਆ, ਉਸ ਦਾ ਉਹਨਾਂ ਨੇ ਆਇਰਿਸ਼ ਰਿਪਬਲਿਕਨ ਆਰਮੀ IRA ਉਹਨਾਂ ਦੀ ਬੜੀ ਖੌਫਜ਼ਦਾ ਕਰਨ ਵਾਲੀ ਮਿਲੀਟੈਂਟ ਆਰਗੇਨਾਈਜੇਸ਼ਨ ਸੀ। ਫਿਰ ਉਹਨਾਂ ਨੇ ਇੱਕ ਪੋਲੀਟੀਕਲ ਵਿੰਗ ਥਰੋ ਕੀਤਾ, ਪੋਲੀਟੀਕਲ ਪਾਰਟੀ, ਉਹਦਾ ਨਾਂ ਸ਼ਿਨ ਫੇਨ ਰੱਖਿਆ। ਔਰ ਸ਼ਿਨ ਫੇਨ ਜਿਹੜੀ ਹੈ ਉਹਨੇ ਕਿਹਾ ਜੀ ਅਸੀਂ ਤਾਂ ਪੀਸਫੁਲ ਅੰਦਾਜ਼ ਦੇ ਵਿੱਚ, ਹੈ ਆਇਰਿਸ਼ ਬੈਕਡ ਸੀ ਉਹਨਾਂ ਦੀ ਗੁਰੀਲਿਆਂ ਦੀ, ਪਰ ਉਹਨਾਂ ਨੇ ਵੀ ਲੰਬਾ ਵਕਤ ਮਿਲੀਟੈਂਟ ਸਟਰਗਲ ਕਰਕੇ ਦੇਖ ਲਿਆ ਸੀ ਵੀ ਜੇ ਅਲਟੀਮੇਟਲੀ ਨੈਗੋਸ਼ੀਏਸ਼ਨ ਤਾਂ ਤੁਹਾਨੂੰ ਕਰਨੀ ਪੈਣੀ ਹੈ ਤੇ ਪੋਲੀਟੀਕਲੀ ਵੀ ਆਪਣੀ ਪਾਵਰ ਪ੍ਰੂਵ ਕਰਨੀ ਪੈਣੀ। ਔਰ ਉਹ ਸ਼ਿਨ ਫੇਨ ਜਿਹੜੀ ਹੈ ਉਸ ਦਾ ਜੈਰੀ ਐਡਮਸ ਉਹਦਾ ਸਪੋਕਸਪਰਸਨ ਬਣਿਆ। ਔਰ ਜਦੋਂ ਪ੍ਰੈਜ਼ੀਡੈਂਟ ਕਲਿੰਟਨ ਅਮਰੀਕਾ ਦੇ ਪ੍ਰੈਜ਼ੀਡੈਂਟ ਸੀ, ਔਰ ਉਸ ਦੌਰ ਦੇ ਵਿੱਚ ਫਿਰ ਸੇਂਟ ਪੈਟਰਿਕ ਡੇ ਦੇ ਮੌਕੇ ਇੱਕ ਸਮਝੌਤਾ ਜਿਹੜਾ ਹੈ ਉਹ ਵਾਈਟ ਹਾਊਸ ਦੇ ਵਿੱਚ ਨਾਰਦਰਨ ਆਇਰਲੈਂਡ ਔਰ UK ਦੀ ਸਰਕਾਰ ਵਿਚਾਲੇ ਹੋਇਆ, ਜਿਹਦੇ ਥੱਲੇ ਸ਼ਿਨ ਫੇਨ ਨੂੰ ਐਜ਼ ਏ ਪੋਲੀਟੀਕਲ ਜਮਾਤ ਜਿਹੜੀ ਸੀ ਉਹਨਾਂ ਦੇ ਨਾਲ ਪਾਵਰ ਸ਼ੇਅਰਿੰਗ ਐਗਰੀਮੈਂਟ ਹੋਇਆ। ਔਰ ਉਹ ਕਿਉਂਕਿ ਅੱਜ ਵੀ ਮੈਜੋਰਿਟੀ ਨਾਰਦਰਨ ਆਇਰਲੈਂਡ ਪ੍ਰੋਟੈਸਟੈਂਟ ਲੋਕਾਂ ਦੀ ਹੈ, ਲੇਕਿਨ ਇਹਨਾਂ ਨੇ ਜਿਹੜੇ ਆਇਰਿਸ਼ ਨੇ ਉਹਨਾਂ ਨੇ ਆਪਣੀ ਇਹ ਮੰਗ ਨਹੀਂ ਛੱਡੀ ਕਿ ਵੀ ਅਸੀਂ ਆਇਰਲੈਂਡ ਨਾਲ ਜੁਆਇਨ ਕਰਨਾ, ਅਸੀਂ ਬ੍ਰਿਟਨ ਦਾ ਹਿੱਸਾ ਨਹੀਂ ਰਹਿਣਾ। ਔਰ ਜਦੋਂ ਇਹ ਬ੍ਰੈਕਸਿਟ ਹੋਇਆ ਜਿਹਦੇ 'ਚ ਕਿ ਬ੍ਰਿਟਨ ਅੱਡ ਹੋਇਆ, ਆਇਰਲੈਂਡ ਇੱਕ ਐਸਾ ਸੀ ਔਰ ਸਕਾਟਲੈਂਡ ਜਿਨ੍ਹਾਂ ਨੇ ਕਿਹਾ ਜੀ ਨਹੀਂ ਅਸੀਂ ਨਾਲ ਰਹਿਣਾ। ਸੋ ਹੁਣ ਕੁਛ ਪਿਛਲੇ 2 ਸਾਲ ਤੋਂ ਇਹਨਾਂ ਦਾ ਬਹੁਤ ਬੁਰਾ ਹਾਲ ਚੱਲ ਰਿਹਾ ਸੀ, ਜਿਹੜਾ ਗਵਰਨਮੈਂਟ ਵੀ ਕਲੈਪਸ ਹੋਣ ਵਾਂਗ ਸੀ ਔਰ ਇਕਨੋਮਿਕਲ ਕ੍ਰਾਈਸਿਸ ਵੀ ਸੀ। ਹੁਣ ਬ੍ਰਿਟਨ ਨੇ ਔਰ ਦੂਸਰੇ ਦੀ ਇਹਨਾਂ ਦੀ ਮੀਡੀਏਸ਼ਨ ਦੇ ਨਾਲ ਜਿਹੜਾ ਗਰੁੱਪ ਆਇਰਿਸ਼ ਨੂੰ ਰਿਪਰੈਜ਼ੈਂਟ ਕਰਦਾ ਹੈ ਸ਼ਿਨ ਫੇਨ ਦਾ, ਔਰ ਜਿਹੜਾ ਪ੍ਰੋਟੈਸਟੈਂਟ ਨੂੰ ਰਿਪਰੈਜ਼ੈਂਟ ਕਰਨ ਵਾਲੀ ਪਾਰਟੀ ਹੈ, ਉਹਨਾਂ ਦਾ ਸਮਝੌਤਾ ਹੋਇਆ। ਔਰ ਇਸ ਦੇ ਵਿੱਚ ਜਿਹੜੀ ਸ਼ਿਨ ਫੇਨ ਜਿਹੜੀ ਸਪੋਰਟਡ ਬਾਈ ਐਟ ਵਨ ਟਾਈਮ ਆਇਰਿਸ਼ ਰਿਪਬਲਿਕਨ ਆਰਮੀ,
ਉਹ ਜਿਹੜੀ ਹੈ ਉਹ ਫਸਟ ਮਿਨਿਸਟਰ ਬਣੀ ਹੈ, ਜਾਂ ਜਿਹਨੂੰ ਅਸੀਂ ਪ੍ਰਾਈਮ ਮਿਨਿਸਟਰ ਕਹਿੰਦੇ ਹਾਂ। ਦੂਸਰੀ ਜਿਹੜੀ ਪਾਰਟੀ ਹੈ ਉਹਨਾਂ ਦਾ ਵੀ ਬਰਾਬਰ ਦੀ ਹੈ, ਦੋਨਾਂ ਤੋਂ ਬਿਨਾਂ ਹਕੂਮਤ ਨਹੀਂ ਚੱਲੇਗੀ। ਪਰ ਜਿਹੜੀ ਗੱਲ ਕਰਕੇ ਮੈਂ ਇਹ ਸਾਰੀ ਇਨੀ ਡਿਸਕਸ਼ਨ ਨੂੰ ਦਿੱਤਾ ਹੈ, ਹੁਣ ਇਹ ਖਬਰ ਹੈ ਰੈਫਰੈਂਡਮ ਔਨ ਆਇਰਿਸ਼ ਯੂਨਿਟੀ ਬਾਈ 2030 ਸਿਨ ਫੇਨ ਲੀਡਰਸ਼ਿਪ। ਹੁਣ ਜਿਹੜੀ ਨਾਰਦਰਨ ਆਇਰਲੈਂਡ ਦੀ ਫਸਟ ਮਿਨਿਸਟਰ ਬਣੀ ਮਾਈਕਲ ਓਨੀਲ, ਉਹਨੇ ਜਿਹੜਾ ਹੈ ਇਹ ਕਿਹਾ ਕਿ ਜੀ ਅਸੀਂ ਬਣ ਗਏ ਹਾਂ, ਅਸੀਂ ਇਹਨਾਂ ਨਾਲ ਪਾਵਰ ਵੀ ਸ਼ੇਅਰ ਕਰ ਰਹੇ ਹਾਂ, ਪਰ ਅਸੀਂ ਯਕੀਨੀ ਬਣਾਵਾਂਗੇ ਕਿ 2030 ਤੱਕ ਅਸੀਂ ਨਾਰਦਰਨ ਆਇਰਲੈਂਡ ਦੇ ਵਿੱਚ ਰੈਫਰੈਂਡਮ ਕਰਵਾਈਏ ਕਿ ਇਹ ਅਸੀਂ ਆਇਰਲੈਂਡ ਦੇ ਨਾਲ ਜਾਣਾ ਹੈ, ਅਸੀਂ ਯੂਕੇ ਦੇ ਨਾਲ ਨਹੀਂ ਰਹਿਣਾ, ਅਸੀਂ ਆਇਰਲੈਂਡ ਦਾ ਹਿੱਸਾ ਬਣਨਾ ਹੈ। ਔਰ ਇਹ ਜਿਹੜਾ ਨਾਰਦਰਨ ਆਇਰਲੈਂਡ ਵਿਲ ਕੰਡਕਟ ਅ ਰੈਫਰੈਂਡਮ ਔਨ ਯੂਨਾਈਟਿੰਗ ਵਿਦ ਦ ਰਿਪਬਲਿਕ ਆਫ ਆਇਰਲੈਂਡ ਇਨ ਦਿਸ ਡੈਕੇਡ। The leadership of Sinn Féin, the party that heads the government of Northern Ireland। ਹਾਲਾਂ ਅੱਜ ਦੀ ਡੇਟ 'ਚ ਉੱਥੇ ਹਾਲ ਇਹ ਹੈ ਕਿ ਜੇ ਅੱਜ ਰੈਫਰੈਂਡਮ ਹੋਏ ਤਾਂ ਉਹ ਯੂਕੇ ਦੇ ਹੱਕ 'ਚ ਜਾ, ਕਿਉਂਕਿ ਪ੍ਰੋਟੈਸਟੈਂਟ ਮੈਜੋਰਿਟੀ 'ਚ ਨੇ, ਤੇ ਇਸੇ ਲਈ ਉਹਨਾਂ ਨੇ ਕਿਹਾ ਵੀ ਅਸੀਂ ਇਸ ਲਈ ਵਕਤ ਚਾਹੁੰਦੇ ਆ ਇਹਨੂੰ ਰੈਫਰੈਂਡਮ ਦਾ। referendum would need to be inclusive and planned orderly, peacefully, democratic, constitutionally, or multiple identities could be accommodated within the national framework। ਔਰ ਇਹਦੇ ਲਈ ਸਾਨੂੰ ਜਿਹੜੇ ਬ੍ਰਿਟਿਸ਼ ਸਿਟੀਜ਼ਨ ਨੇ ਸਾਡੀ ਲੈਂਡ ਤੇ ਰਹਿੰਦੇ, ਉਹ ਵੀ ਪ੍ਰੋਟੈਸਟੈਂਟ ਵੀ, ਉਹਨਾਂ ਦੇ ਨਾਲ ਸਾਨੂੰ ਉਹਨਾਂ ਨੂੰ ਭਰੋਸਾ ਦਿਵਾਉਣਾ ਹੋਏਗਾ ਕਿ ਭਾਈ ਅਸੀਂ ਕਿਵੇਂ ਆਇਰਲੈਂਡ ਦੇ ਨਾਲ, ਰਿਪਬਲਿਕ ਆਫ ਆਇਰਲੈਂਡ 'ਚ ਰਹਿ ਕੇ ਉਹਨਾਂ ਦੇ ਹੱਕ ਮਹਿਫੂਜ਼ ਹੋਣਗੇ। ਸੋ ਮੈਂ ਇਸ ਨੂੰ ਇਸ ਤਰ੍ਹਾਂ ਦੇਖਦਾ ਹਾਂ ਕਿ ਭਾਈ ਇਹ, ਔਰ ਉੱਥੇ ਫਿਰ ਰਿਸ਼ੀ ਸੁਨਕ ਵੀ ਪਹੁੰਚਿਆ। ਆਇਰਿਸ਼ ਐਂਡ ਯੂਕੇ ਲੀਡਰਸ ਆਰ ਇਨ ਬੈਲਫਾਸਟ ਟੂ ਸੈਲੀਬ੍ਰੇਟ ਦ ਐਂਡ ਆਫ ਨਾਰਦਰਨ ਆਇਰਲੈਂਡਸ ਪੋਲੀਟੀਕਲ ਡੈਡਲੌਕ। 2 ਸਾਲ ਤੋਂ ਡੈਡਲੌਕ ਸੀ, ਹੁਣ ਉਹ ਡੈਡਲੌਕ ਟੁੱਟਾ। ਔਰ ਜਿਹੜੀ ਸ਼ਿਨ ਫੇਨ ਦੀ ਫਸਟ ਮਿਨਿਸਟਰ ਬਣੀ ਹੈ, ਉਹਨੇ ਆਪਣੇ ਲੋਕਾਂ ਨੂੰ ਅਸ਼ੋਰ ਕੀਤਾ ਕਿ 2030 ਤੱਕ ਅਸੀਂ ਰੈਫਰੈਂਡਮ ਕਰਵਾਵਾਂਗੇ ਔਰ ਯੂਕੇ ਤੋਂ ਖੜਾ ਛਡਾ ਕੇ ਅਸੀਂ ਰਿਪਬਲਿਕ ਆਫ ਆਇਰਲੈਂਡ 'ਚ ਜਾਵਾਂਗੇ। ਜਦੋਂ ਇਹਨਾਂ ਸੁਸਾਇਟੀਜ਼ ਦੇ ਵਿੱਚ ਇਸ ਲੈਵਲ 'ਤੇ ਗੱਲ ਹੁੰਦੀ ਹੈ, ਇੱਥੇ ਕਿਸੇ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਨਹੀਂ ਕੀਤਾ, ਕਿਲਿੰਗ ਸਪਰੀ ਨਹੀਂ ਕੀਤੀ, ਕੋਈ ਦੂਜਾ ਨਹੀਂ ਹੈ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜੇ ਲੋਕ ਨਾਲ ਨਹੀਂ ਰਹਿਣਾ ਚਾਹੁੰਦੇ ਤੇ ਤੁਸੀਂ ਉਹਨਾਂ ਦੀ ਵਿਲ ਦੇ ਖਿਲਾਫ ਉਹਨਾਂ ਨੂੰ ਨਾਲ ਨਹੀਂ ਰੱਖ ਸਕਦੇ। ਸੋ ਅਸੀਂ ਇਹ ਸਮਝਦੇ ਹਾਂ ਵੀ ਇਸ ਦੇ ਨਾਲ ਈਵਨ ਹਾਲਾਂ ਸਿੱਖਾਂ ਔਰ ਆਇਰਿਸ਼ ਕਰੈਕਟਰ ਦੇ ਵਿੱਚ ਕਾਫੀ ਜਿਹੜੀਆਂ ਨੇ ਉਹ ਸਮਾਨਤਾਵਾਂ ਨੇ। ਇੱਕ ਤਾਂ ਜਿਹੜੇ ਨੈਗੇਟਿਵ ਸਮਾਨਤਾ ਤੇ ਸ਼ਰਾਬ ਪੀਣ ਤੋਂ ਹੀ ਹੈ ਕਿ ਆਇਰਿਸ਼ ਵੀ ਜਿਹੜੇ ਨੇ ਡੱਕੇ ਹੁੰਦੇ ਨੇ, ਸਾਡਾ ਵੀ ਹਾਲ ਹੁਣ ਹੋ ਗਿਆ। ਪਰ ਪਰਸੀਕਿਊਸ਼ਨ ਦਾ ਦੌਰ, ਸੇਂਟ ਸੋਲਜਰ ਦੀ ਗੱਲ, ਔਰ ਅੱਜ ਜਦੋਂ ਅਸੀਂ ਉਹਨਾਂ ਦੀ ਵਿਲ ਕਿ ਇੰਨੀਆਂ ਸਦੀਆਂ ਬਾਅਦ ਵੀ ਕਿ ਬ੍ਰਿਟਿਸ਼ ਨੇ ਉਹਨਾਂ ਨੂੰ ਭਾਵੇਂ ਦੱਬਿਆ, ਪਰ ਉਹ ਆਪਣੇ ਉਸ ਆਇਰਲੈਂਡ ਆਇਰਿਸ਼ ਆਈਡੈਂਟਿਟੀ ਨੂੰ ਉਹਨਾਂ ਨੇ ਨਹੀਂ ਛੱਡਿਆ, ਉਹਨੂੰ ਤੇ ਉਹ ਫਖਰ ਕਰਦੇ ਨੇ। ਆਇਰਲੈਂਡ 'ਚ ਫੇਮਿਨ ਵੀ ਆਏ, ਅਮਰੀਕਾ 'ਚ ਵੀ ਬਹੁਤ ਸਾਰੇ ਆਇਰਿਸ਼ ਮੂਲ ਦੇ ਲੋਕ ਨੇ। ਜਦੋਂ ਉੱਥੇ ਅਕਾਲ ਪਿਆ, ਕਿੰਨੇ ਲੋਕ ਮਰੇ, ਇੱਥੇ ਆਏ। ਔਰ ਇੱਕ ਜ਼ਮਾਨਾ ਸੀ ਕਿ ਇੱਥੇ ਵੀ ਇੰਨੀ ਡਿਸਕ੍ਰਿਮੀਨੇਸ਼ਨ ਹੁੰਦੀ ਸੀ ਕਿ ਨੋ ਆਇਰਿਸ਼ ਔਰ ਯੂ ਨੀਡ ਟੂ ਅਪਲਾਈ ਫॉर ਦਾ ਜੌਬ, ਉਹਨਾਂ ਨਾਲ ਵੀ ਡਿਸਕ੍ਰਿਮੀਨੇਸ਼ਨ ਹੁੰਦੀ ਸੀ। ਕੈਥੋਲਿਕਸ ਨਾਲ, ਕਿਉਂਕਿ ਮੋਸਟਲੀ ਉਹਨਾਂ 'ਚੋਂ ਕੈਥੋਲਿਕ ਸੀ। ਸੋ ਅਸੀਂ ਸਮਝਦੇ ਹਾਂ ਵੀ ਅੱਜ ਜਦੋਂ ਮੈਂ ਕਿਤੇ ਇਹ ਦੇਖਦਾ ਕਿ ਭਾਈ ਇਹਨਾਂ ਦਾ 2030 ਤੱਕ ਆਫੀਸ਼ੀਅਲੀ ਹੋਣ ਦੀ ਗੱਲ ਹੈ, ਤੇ ਸਾਡਾ ਵੀ ਜਿਹੜਾ ਪਾਰਟ ਖਾਲਿਸਤਾਨ ਰੈਫਰੈਂਡਮ ਦੀ ਜਿਹੜੀ ਮੁਹਿੰਮ ਹੈ ਇੱਕ ਦਿਨ ਮੰਤਕੀ ਅੰਜਾਮ ਤੱਕ ਪਹੁੰਚੇਗੀ ਔਰ ਇਸ ਨੂੰ UN ਦੇ ਸੁਪਰਵਿਜ਼ਨ ਦੇ ਥੱਲੇ ਜਿਹੜਾ ਹੈ ਉਹ ਰੈਕਗਨਾਈਜ਼ ਕੀਤਾ ਜਾਏ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।